ਤੁਹਾਡੀ ਉਹ ਗੱਲ ਨੂੰ ਸਾਬਤ ਕਰੀਏ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਤੇ ਜਿਹਨੇ ਪਸ਼ੌਰ ਨਹੀਂ ਵੇਖਿਆ ਚੰਗਾ ਕੀਤਾ ਨਹੀਂ ਵੇਖਿਆ। ਉਹਨੇ ਅੱਛਾ ਕੀਤਾ। बस समझ लो मेरी स्माइल मुक गई है। फोटो खिचा के ਤੇ ਇੱਥੇ ਦੇ ਲੋਕ ਜਿਹੜੇ ਪਿਆਰ ਕਰਦੇ ਅਸੀਂ ਬਾਰ-ਬਾਰ ਆਉਂਗੇ। ਮੈਂ ਤਾਂ ਹੁਣ ਇਹਨਾਂ ਨੂੰ ਕਿਹਾ ਵੀ ਅਗਲੀ ਵਾਰ ਤੋਂ ਕੈਨੇਡਾ ਸਿੱਧਾ ਇੱਥੇ ਹੀ ਉਤਰਿਆ ਫਿਰ। ਠੀਕ ਹੈ। ਹਾਂਜੀ ਕਿੱਦਾਂ बहुत ਵਧੀਆ ਲੱਗਾ। ਭੱਲਾ ਸਾਹਿਬ ਆਏ ਸਾਡੇ ਕੋਲ, ਤਾਂ ਹੁਣ ਜਾ ਰਹੇ ਆ ਵਾਪਸ, ਤੇ ਉਮੀਦ ਕਰਦੇ ਹਾਂ ਵੀ ਬਹੁਤ ਜਲਦ ਫੇਰ ਆਓਗੇ, ਕਿਉਂ ਭੱਲਾ ਸਾਹਿਬ ਲਾਹੌਰ ਹੁਣ ਤੁਹਾਨੂੰ ਘੁਮਾਉਣਾ। ਬਿਲਕੁਲ ਨਾਸਿਰ ਜੀ, ਇਹ ਤਾਂ ਕੋਰੀਡੋਰ ਰਾਹੀਂ ਐਂਟਰੀ ਕੀਤੀ ਅਸੀਂ, ਤੇ ਨੈਕਸਟ ਟਾਈਮ ਸਰਦੀਆਂ ਦੇ ਵਿੱਚ 100% ਅਸੀਂ ਟਰਾਈ ਕਰਾਂਗੇ। अस्सलामुअलैकुम जी सारिਆਂ ਨੂੰ ਜਿੰਨੇ ਸਾਡੇ ਨਾਲ ਜੁੜੇ ਨੇ ਇਸ ਵੇਲੇ ਮੇਰੇ ਚੈਨਲ ਨਾਸਿਰ ਢਿੱਲੋਂ ਵਲੌਗ ਤੇ। 21ਵਾਂ ਰੋਜ਼ਾ ਅੱਜ, ਤੇ ਇਸ ਵੇਲੇ ਮੈਂ ਖਲੋਤਾ ਜੀ ਮੋਟਰਵੇ ਫੈਸਲਾਬਾਦ ਤੋਂ ਆਇਆ ਲਾਹੌਰ ਸਿਆਲਕੋਟ ਮੋਟਰਵੇ ਇੰਟਰਚੇਂਜ ਤੇ। ਇਸ ਵੇਲੇ ਜੀ ਅੱਜ ਦਾ ਵਲੌਗ ਅਸੀਂ ਜਾ ਰਹੇ ਹਾਂ ਕਰਤਾਰਪੁਰ ਸਾਹਿਬ। ਜਸਵਿੰਦਰ ਭੱਲਾ ਜੀ ਜਿਹੜੇ ਫੇਮਸ ਕਾਮੇਡੀਅਨ ਨੇ, ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਮੈਂ ਚਿੱਟਾ ਪਾਇਆ ਕੁੜਤਾ, ਉੱਤੋਂ ਦੀ ਕਾਲਾ ਕੋਟ ਨਹੀਂ ਪਾਇਆ। ਤੇ ਚੱਲੇ ਕਰਤਾਰਪੁਰ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ। ਪਾਕਿਸਤਾਨ ਆ ਰਹੇ ਨੇ, ਉਹਨਾਂ ਦਾ ਮੈਸੇਜ ਸੀ ਕਿ ਆਇਓ। ਲਵਲੀ ਨਾਲ ਗੱਲਬਾਤ ਰੂਟੀਨ ਨਾਲ ਹੁੰਦੀ ਰਹਿੰਦੀ ਸੀ ਉਹਨਾਂ ਦੀ। ਲਵਲੀ ਤਾਂ ਹੈ ਨਹੀਂ, ਕੱਲ੍ਹ ਆ ਗਿਆ ਇੰਡੀਆ, ਸੋ ਇਸ ਤੋਂ ਮੈਂ ਇਕੱਲਾ ਹੁਣ ਲਾਹੌਰੋਂ। ਨਾਲ ਦੇ ਮੁੰਡੇ ਟੀਮ ਆ ਰਹੀ ਹੈ, ਐਸਨ ਭਾਈ ਆ ਰਹੇ ਨੇ, ਵਕਾਸ ਆ ਰਿਹਾ, ਨਵੀਦ ਆ ਰਿਹਾ, ਤੇ ਆਪਾਂ ਜਾਣਾ ਹੁਣ ਕਰਤਾਰਪੁਰ ਸਾਹਿਬ। ਮੈਂ ਉਹਨਾਂ ਨੂੰ ਡੀਕਣ ਡਿਆ ਫੈਸਲਾਬਾਦ ਤੋਂ ਆ ਕੇ। ਇਹ ਵੇਖੋ ਜੀ, ਮੈਂ ਖਲੋਤਾ ਸਿਆਲਕੋਟ ਜਿਹੜਾ ਮੋਟਰਵੇ ਜਾਂਦਾ ਉਸ ਇੰਟਰਚੇਂਜ ਤੇ ਇੱਧਰ ਆਉਣਗੇ ਮੇਰੇ ਨਾਲ ਦੇ ਦੂਜੇ ਦੋਸਤ। ਜਦੋਂ ਆਉਂਦੇ ਆ ਤੇ ਫਿਰ ਗੱਡੀਆਂ ਭਜਾ ਦੇਣੀਆਂ ਆਪਾਂ ਕਰਤਾਰਪੁਰ ਨੂੰ। 9 ਵਜੇ ਦਾ ਟਾਈਮ ਸੀ, ਪਹੁੰਚਣਾ ਸੀ 9 ਵਜੇ। ਮੈਨੂੰ ਲੱਗਦਾ ਲੇਟ ਆਪਾਂ ਹੋ ਗਏ। ਮੈਂ ਤਾਂ ਟਾਈਮ ਨਾਲ ਆ ਗਿਆ ਸਾਂ, ਤੇ ਮੈਨੂੰ ਲੱਗਦਾ ਲਾਹੌਰ ਵਾਲੀ ਟੀਮ ਜਿਹੜੀ ਉਹ ਲੇਟ ਹੋ ਗਈ ਆ। ਸੋ ਜਿਵੇਂ ਆਉਂਦੇ ਆ ਆਪਾਂ ਨਿਕਲਦੇ ਆ ਫਿਰ ਅੱਗੇ ਨੂੰ ਕਰਤਾਰਪੁਰ ਸਾਹਿਬ ਨੂੰ। ਸੋ ਜੁੜੇ ਰਹਿਣਾ ਇਸ ਅੱਜ ਦੇ ਵਲੌਗ ਦੇ ਵਿੱਚ ਨਾਲ। ਕਰਤਾਰਪੁਰ ਸਾਹਿਬ ਤੇ ਕਿਵੇਂ ਭੱਲਾ ਸਾਹਿਬ ਨਾਲ ਮੁਲਾਕਾਤ ਹੁੰਦੀ ਆ, ਕੀ ਕਰਦੇ ਪਾਕਿਸਤਾਨ ਆ ਕੇ, ਸਾਰਾ ਕੁਝ ਵੇਖਾਂਗੇ ਤੁਹਾਨੂੰ ਇਸ ਵਲੌਗ ਦੇ ਵਿੱਚ। ਮਿਲਦੇ ਆ ਫਿਰ ਤੁਹਾਨੂੰ ਕਰਤਾਰਪੁਰ ਸਾਹਿਬ। ਆਪਾਂ ਕਰਤਾਰਪੁਰ ਸਾਹਿਬ ਐਂਟਰ ਹੋ ਗਏ ਤੇ ਅੰਦਰ ਹੁਣ ਜਾ ਰਹੇ ਆਪਾਂ। ਭੱਲਾ ਸਾਹਿਬ ਆਉਣ ਵਾਲੇ ਆ ਤੇ ਹੁੰਦੀਆਂ ਮੁਲਾਕਾਤਾਂ ਅੰਦਰ, ਗੱਪਾਂ ਸ਼ੱਪਾਂ ਵੱਜਦੀਆਂ। ਤੇ ਜੁੜੇ ਰਹਿਣਾ ਸਾਡੇ ਨਾਲ ਤੁਸੀਂ ਇਸ ਵਲੌਗ ਦੇ ਵਿੱਚ।
ਆ ਪੈਰ ਵੇਖ ਮੇਰੇ, ਇੰਨੀ ਗਰਮੀ ਪੈਰ ਹੋ ਗਿਆ ਲਾਲ। ਆ ਵੇਖ ਲਓ ਬੰਦੇ ਨੇ ਪਛਾਣ ਲਿਆ, ਆਂਦਾ ਤੁਸੀਂ ਦੱਸ ਢਿੱਲੋਂ ਕੀ ਹਾਲ ਹੈ? ਹੋ ਠੀਕ ਠਾਕ ਬਾਬਾ ਜੀ? ਅੱਛਾ ਹੋਰ ਕਿਵੇਂ ਚੱਲ ਰਹੀ ਯਾਤਰਾ? ਅਜੇ ਸ਼ੁਰੂ ਹੋਈ? ਗਰਮੀ ਬੜੀ ਹੈ ਨਾ, ਯਾਤਰਾ ਕਰਨ ਦਾ ਸਵਾਦ ਵੀ ਆਉਂਦਾ। ਅੱਛਾ ਤੁਹਾਡੇ ਨਾਲ ਆਉਣਾ ਸੀ, ਭੱਲਾ ਸਾਹਿਬ ਨੇ ਆਉਣਾ ਸੀ ਇੱਥੇ। ਤੁਸੀਂ ਵੀ ਡਿੱਗਣ ਹੀ ਡੇ? ਚਲੋ ਅੱਛਾ ਐਸਾ ਭਾਈ ਆ ਗਿਆ, ਕਲੂ ਮਿਲ ਗਿਆ। ਇਹ ਬੰਦੇ ਜਦੋਂ ਪਹੁੰਚੇ ਆ ਇੱਧਰ ਨੂੰ ਆਉਣ ਲੱਗੇ ਉਦੋਂ ਪਹੁੰਚੇ, ਜਿਹਦਾ ਮਤਲਬ ਵੀ ਪਿੱਛੇ ਨੇ ਹਲੇ। ਲਓ ਜੀ ਇੰਤਜ਼ਾਰ ਦੀ ਕਰੀ ਦੀ ਮੁੱਕ ਤੇ ਭੱਲਾ ਸਾਹਿਬ ਗਏ। ਹਾਂ ਐਸਨ शर्मा जी की हाल चाल है? ठीक हो? ठीक है। एहसन आज अंदर आ जाओ, अंदर आ जाओ। एहसन भाई अंदर आ जाओ, अंदर आ जाओ। एहसन अंदर आ जाओ। क्या हाल है? ठीक हो? राशिद बोला। ठीक है। आपको मिलने का इकट्ठे होना अपने ग्रुप फोटो सारी ऐसे ना आ जाओ इधर, एक फोटो आते हैं। आ जाओ मानी आ जाओ। शेख साहब आपको आया रिकॉर्डिंग ਆਉਣਾ ਸੀ ਦੂਜੇ ਨੇ, ਬੇਟੇ ਤੁਹਾਡੇ ਨੇ ਉਹ ਨਹੀਂ ਆਏ? ਉਹਨਾਂ ਦੇ ਵਾਈਫ ਦਾ ਨਹੀਂ ਲੱਗਿਆ, ਉਹਨਾਂ ਕੋਲ ਸਿਟੀਜ਼ਨ ਸੀਗੀ ਕੈਨੇਡਾ ਦੀ। ਉਹ ਪਤਾ ਨਹੀਂ ਕਿਉਂ ਨਹੀਂ ਰਿਕਮੈਂਡ ਹੋਇਆ। ਉਹ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਸੀਗੀ। ਜਿਹੜਾ ਪਾਸਪੋਰਟ ਸੀਗਾ ਉਹ ਕੈਨੇਡੀਅਨ ਸੀਗਾ। ਪਤਾ ਨਹੀਂ ਤੁਹਾਡੇ ਇੱਧਰੋਂ ਪਾਕਿਸਤਾਨ ਦਾ ਇਮੀਗ੍ਰੇਸ਼ਨ ਵੱਲੋਂ ਰਿਫਿਊਜ਼ਲ ਹੋਈ। ਹਾਂਜੀ ਅੱਛਾ ਜੀ ਇੱਧਰੋਂ ਨਹੀਂ ਕਲੀਅਰੈਂਸ ਹੋਈ? ਕਹਿਣਾ ਸਤਿ ਸ਼੍ਰੀ ਅਕਾਲ। ਆ ਜਾ ਅਦਰ ਨਾਲ ਹੋ ਇੱਥੇ ਗਰਮ ਜ਼ਿਆਦਾ ਹੋਣਾ ਜੀ। ਗਰਮੀਆਂ ਬਹੁਤ, ਫਰਸ਼ ਤਪਿਆ ਪਿਆ। ਭਲਾ ਤਾਂ ਪੈਰ ਜਿਹੜੇ ਲਾਲ ਹੋ ਜਾਣੇ ਨੇ। ਅੰਦਰ ਬਹਿ ਕੇ ਜਿੰਨੀਆਂ ਮਰਜ਼ੀ ਬਣਾ ਲਓ। ਆਹ ਤਾਂ ਅੱਗੇ ਨਹੀਂ ਪਿਛਾਇਆ? ਅੱਗੇ ਪਾਣੀ ਲਾਇਆ ਨਾ ਠੰਡਾ। ਅੱਛਾ ਠੰਡਾ ਅੱਗੇ ਟਾਟਾ ਤੇ ਪਾਣੀ ਲਾਇਆ। ਠੀਕ ਹੈ ਜੀ। ਇੱਧਰ ਨਹੀਂ ਆਜੋ, ਟਾਟੋ ਟਾਟ ਆ ਜਾਓ। ਪਾਣੀ ਤੇ ਉਧਰ ਸਾਈਡ ਤੇ ਹੋ ਨਾ, ਅੱਗੇ ਸਾਈਡ ਤੇ ਹੋ ਯਾਰ। ਹਾਂ ਪਾਣੀ ਲੱਗਾ ਯਾਰ। ਹਾਂਜੀ ਰਸ਼ ਦਾ ਕੀ ਹਾਲ? ਆ ਠੀਕ ਹੈ। ਗਰਮੀ ਤਾਂ ਸੱਚੀ ਬਹੁਤ ਔਖਾ ਬਈ। ਆ ਬੱਚੇ ਤੈਨੂੰ ਜੇਬ 'ਚ ਨਾ ਪਾਦਾ ਉਹਨਾਂ ਦੀ? ਨਾਲ ਹੀ ਲਾ ਜਾ। ਇਹ ਤੁਹਾਡੀ ਬੋਝੀ 'ਚ ਪਾਦਾ? ਇਹ ਨਾਲ ਲਈ ਜਾ, ਹੈਗਾ ਵੀ ਨਿਗਾਹ ਜਿਹਾ ਆ ਜਾਣਾ। ਗੱਡੀ ਲਾਣਾ ਮਜ਼ਾ ਨਾ ਜੀ ਬੜੀ ਤਾਂ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਅਸੀਂ ਤੁਹਾਡੇ ਮਾਰਾ ਪੰਜਾਬੀ ਫਿਲਮ ਲਾਈਕ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਉਧਰ ਆ, ਉਧਰ ਆ। ਲੱਗੇ ਹੋਇਆ ਨਾ ਉਧਰ ਹੋਏ ਉਧਰ ਸਾਈਡ। ਭਲਾ ਸਾਹਿਬ ਹਾਂਜੀ ਸਰ। ਮੈਂ ਢਿੱਲੋਂ ਦੇ ਕੋਟ ਨਹੀਂ ਨਾ ਅੱਜ ਪਾਇਆ। ਆਹੋ ਇਹ ਬੜਾ ਉਹ ਕਹਿੰਦਾ ਮੇਰਾ ਪੁੱਛਦਾ ਪਿਆ ਯਾਈ ਕਹਿੰਦੇ। ਹਾਂਜੀ ਸਰ।
ਵੀਰ ਜੀ ਅੱਗੋਂ ਇੱਕ ਸਾਈਡ ਤੇ ਹੋ ਕੇ ਨਾ ਓਏ ਐਦਾਂ ਕੁਛ ਕਰੋ ਯਾਰ ਵੀਰ ਜੀ ਭਲਾ ਸਾਹਿਬ भाई साहब जसविंदर सिंह भल्ला जी जो कि बहुत बड़े पंजाब के एक्टर हैं और खास करके साढ़े पाकिस्तान में पंजाबी नदी फिल्मों बहुत पसंद की जाती हैं उन्होंने शर्मा साहब हैं मैं उन्होंने इस पवित्र धरती से पहुँचने के गवर्नमेंट ऑफ पाकिस्तान वालों लुका नागपुर वालों पाकिस्तान सिख गुरुद्वारा प्रबंधक कमेटी वालों और PMU क्योंकि साढ़ा करतारपुर साहब का प्रोजेक्ट मैनेजमेंट यूनिट है उन्होंने सीओ साहब वालों हाथ जोड़ के इंडियन करता वेलकम करना और अरदास करता कि जो आशा लेके जो श्रद्धा लेके अल्लाह साहब का दादाजान उन्होंने साथी अपने पिता जी दादे दर्शन वास्ते पहुंचे आप सब की हमारी झोलियां पर आपकी अरदास अपने परिवार कर अपने हाथे को पूरी कर दुआएं हाँ जी बहुत ज़्यादा लाइक करता है और कल्चर ਸਾਡੇ ਸਰ ਆਪਣਾ ਕਲਚਰ ਸੇਮ ਆ ਤੇ ਮੈਨੂੰ ਪਤਾ ਮੇਰੇ ਅਸੀਂ ਸਮਝ ਲਿਆ ਕਿ ਸਾਡੇ ਮਿੱਠੀ ਬੋਲੇ ਤੁਸੀਂ ਬੋਲਦੇ ਪਰ ਤੁਹਾਨੂੰ ਤੁਹਾਡੀ ਵਾਲੀ ਲੱਗਦੀ ਆ ਉਧਰੋਂ ਲੋਕ ਆਉਂਦੇ ਨੇ ਯਾਰ ਉਹ ਕਹਿੰਦੇ ਤੁਹਾਡੀ ਵਾਲੀ ਮਿੱਠੀ ਬੜੀ ਮਿਠਾਸ ਕਾਇਮ ਰਹਿਣੀ ਚਾਹੀਦੀ ਹੈ ਅਮਨ ਦੇ ਹਾਂ ਬਿਲਕੁਲ ਪਿਆਰ ਦਾ ਪੈਗਾਮ ਸਭ ਤੋਂ ਪਤਾ ਨਹੀਂ ਜਦੋਂ ਲਾਈਨ ਕ੍ਰਾਸ ਕਰਕੇ ਪੈਰ ਪਾਇਆ ਨਾ ਇੱਧਰ ਆ ਕੇ ਕੁਝ ਪੋਜ਼ਿਟਿਵ ਫੀਲਿੰਗ ਆਈਆਂ ਮਨ ਦੇ ਵਿੱਚ ਕਿ ਕਿਉਂ ਅਸੀਂ ਇੰਨਾ ਦੂਰ ਬੈਠੇ ਇੱਕ ਦੂਜੇ तो बहुत मज़ा आया जाके सानू ज्ञानी जी ने और सिक्योरिटी ऑफिसर और जिन्हें इतने संगतां ने सबने बहुत प्यार दिता बहुत मज़ा आया इतने आके वैसे भला साहब लगता सी कि इन्ने बंदे होंगे कमेंटा तो आइडिया होंदा सी कि इन्ने लोग चाहते इधर पाकिस्तान रियली मज़ा आया लगता सी भी चलो हर एक कलाकार ਨੂੰ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਬਹੁਤ ਲਾਈਕ ਕਰਦੇ ਆ ਤੁਸੀਂ ਸਾਡੇ ਕੋਲ ਆਓ ਤੇ
ਲੱਗਦਾ ਸੀਗਾ ਵੀ ਜਿੱਦਣ ਜਾਵਾਂਗੇ ਵਾਕਈ ਪਿਆਰ ਕਰਨਗੇ, ਪਰ ਅੱਜ ਅੱਖੀ ਦੇਖ ਲਿਆ ਆ ਕੇ। ਕਿੰਨੀਆਂ ਫੋਟੋਆਂ ਹੋ ਗਈਆਂ? ਬਸ ਸਮਝ ਲਓ ਮੇਰੀ ਸਮਾਈਲ ਮੁੱਕ ਗਈ ਅੱਜ। ਫੋਟੋ ਖਿਚਾ ਕੇ ਫੋਟੋ ਖਿਚਾ ਕੇ ਸਰਦਾਰ ਜਿਹੜੇ ਆਉਂਦੇ ਸਾਲ ਆਓ 400 ਸਾਲ ਆਓ। ਧੰਨਵਾਦ। ਆਪ ਜੀ ਨੂੰ ਹਰੇਕ ਪਾਕਿਸਤਾਨੀ ਭਾਵੇਂ ਗੁਰਸਿੱਖ ਹੈ ਭਾਵੇਂ ਮੁਸਲਮਾਨ ਭਾਈਚਾਰੇ ਦਾ ਤੁਹਾਨੂੰ ਹਮੇਸ਼ਾ ਖੜੇ ਮੱਥੇ ਮਿਲੇਗਾ ਔਰ ਤੁਹਾਨੂੰ ਹਮੇਸ਼ਾ ਜੀਆਂ ਕਹੇਗਾ ਔਰ ਤੁਹਾਨੂੰ ਇਦਾਂ ਹੀ ਪਿਆਰ ਮਿਲੇਗਾ ਜਿਵੇਂ ਆਪ ਅੱਜ ਆਪ ਆਏ ਹੋ। ਇਸੇ ਤਰੀਕੇ ਨਾਲ ਆਪ ਆਓ, ਪਰਿਵਾਰ ਨੂੰ ਲੈ ਕੇ ਆਓ। ਤੁਹਾਡੇ ਜਿਹੜੇ ਵੀ ਗੁਰਸਿੱਖ ਹੋਣੇ ਚਾਹੁੰਦੇ ਨੇ, ਪਾਕਿਸਤਾਨ ਦਾ ਹਰ ਗੁਰਸਿੱਖ ਵੀ, ਹਰ ਮੁਸਲਮਾਨ ਭਾਈਚਾਰੇ ਦਾ ਵਿਅਕਤੀ ਵੀ ਤੁਹਾਨੂੰ ਹਮੇਸ਼ਾ ਖੜੇ ਮੱਥੇ ਮਿਲ ਕੇ ਤੁਹਾਨੂੰ ਹਿੱਕ ਨਾਲ ਲਾਏਗਾ ਔਰ ਤੁਸੀਂ ਜਿੱਥੇ ਪੈਰ ਰੱਖੋਗੇ ਉੱਥੇ ਹੱਥ ਰੱਖੋਗੇ। ਇਹ ਪਾਕਿਸਤਾਨੀਅਤ ਔਰ ਪਾਕਿਸਤਾਨ ਦੀ ਆਵਾਮ ਦਾ ਪਿਆਰ ਤੁਹਾਨੂੰ ਹਮੇਸ਼ਾ ਮਿਲਦਾ ਰਹੇ। ਭੱਲਾ ਸਾਹਿਬ, ਮੈਂ ਬਾਰਡਰ ਪਾਰ ਕਰਿਆ 20 ਤਰੀਕ ਨੂੰ। ਉੱਥੇ ਬਾਰਡਰ ਦੇ ਜਿਹੜੇ ਰੇਂਜਰ ਮੁੰਡੇ ਸੀਗੇ ਉਹਨਾਂ ਨੇ ਵੀ ਫੋਟੋਆਂ ਖਿਚਾਈਆਂ ਮੇਰੇ ਨਾਲ ਵੀ ਸਰਦਾਰ ਆਇਆ, ਤੇ ਮੇਰੇ ਬੈਗ ਵੀ ਉਹਨਾਂ ਨੇ ਆਪ ਚੱਕ ਕੇ ਰੇਹੜੀ ਤੇ ਰੱਖ ਕੇ ਗੱਡੀ ਜਿਹੜੀ ਲੈ ਕੇ ਆਉਂਦੇ ਉਹ 'ਚ ਲੈ ਕੇ ਆਏ ਤੇ ਮੈਨੂੰ ਗਾਂਹ ਛੱਡ ਕੇ ਫਿਰ ਮੈਨੂੰ ਉੱਥੋਂ ਗੱਡੀ 'ਚ ਇਹਨਾਂ ਕੋਲ ਬਿਠਾ ਕੇ ਫਿਰ ਮੈਂ ਲਾਹੌਰ ਜਿਵੇਂ ਆਇਆ। ਉੱਥੇ ਵੀਰ ਜੀ ਨੇ ਸਾਰਿਆਂ ਨੇ ਸ਼ਾਮ ਨੂੰ ਪਾਰਟੀ ਦਿੱਤੀ ਆ ਤੇ ਦੋਸਤਾਂ ਨੂੰ ਸੱਦ ਕੇ ਵੀ ਸਾਡੇ ਉੱਥੋਂ ਆਏ ਨੇ। ਹਾਲਾਂਕਿ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ। ਗੁਰਭਜਨ ਗਿੱਲ ਜੀ ਉਹਨਾਂ ਨੇ ਮੇਰਾ ਫੋਨ 'ਤੇ ਰਾਬਤਾ ਕਰਿਆ ਸੀ ਇਹਨਾਂ ਨਾਲ ਵੀ ਉੱਥੇ ਮੇਰੇ ਦੋਸਤ ਨੇ, ਉਹਨਾਂ ਕੋਲ ਜਾਏ। ਉਹ ਪੰਜਾਬੀ ਕਾਨਫਰੰਸ ਕਰਨ ਆਏ ਸੀ ਇੱਥੇ ਲਾਹੌਰ 'ਚ। ਅਤੇ ਉਦੋਂ ਬਾਅਦ ਇਹ ਮੈਨੂੰ ਹੁਣ 4 ਦਿਨਾਂ ਤੋਂ ਮੈਂ ਘੁੰਮ ਰਿਹਾ ਲਾਹੌਰ 'ਚ ਚੂਨਾ ਮੰਡੀ, ਜਿੱਥੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ। ਉੱਥੇ ਕਾਟਨ ਬਹੁਤ ਵਧੀਆ ਸ਼ਾਪਿੰਗ ਇੰਨੀ ਕਰਨ ਨੂੰ, ਲੇਡੀਜ਼ ਦੇ ਸੂਟ। ਮੈਂ ਕਿਹਾ ਵੀ ਤੁਸੀਂ ਭੁੱਲ ਜਾਓਗੇ ਵੀ ਇੰਡੀਆ 'ਚ ਇਹੋ ਜਿਹਾ ਕੱਪੜਾ ਹੋ। ਜੇ ਬੀਬੀਆਂ ਆ ਗਈਆਂ ਤਾਂ 5-10 ਲੱਖ ਰੁਪਏ ਦੀ ਸ਼ਾਪਿੰਗ ਤਾਂ ਪੱਕੀ ਆ। ਅਤੇ ਤੁਸੀਂ ਅਗਲੀ ਵਾਰੀ ਵੀਜ਼ਾ ਲੈ ਕੇ ਆਏ। ਇਹ ਵੀਰਾਂ ਨੂੰ ਵਧੀਆ ਮਦਦ ਕਰਦੇ ਆ, ਸੋ ਇਹਨਾਂ ਕੋਲ ਆ ਕੇ ਰਹੋ। ਅਤੇ ਲਾਹੌਰ ਦੇ ਵਿੱਚ ਅਨਾਰਕਲੀ ਬਾਜ਼ਾਰ ਅਸੀਂ ਗਏ ਹਾਂ ਅਤੇ ਇੰਨਾ ਲੋਕ ਲੰਘਦਿਆਂ ਨਾਲ ਫੋਟੋਆਂ ਕਰਾਉਂਦੇ ਆ, ਬੀਬੀਆਂ ਜਿਹੜੀਆਂ ਖੜ ਖੜ ਕੇ ਵੀ ਸਰਦਾਰ ਸਾਡੇ ਇੱਥੇ ਆਏ ਆ। ਅਤੇ ਹਾਲਾਂਕਿ ਮੈਂ ਤਾਂ ਕੋਈ ਫੇਮਸ ਨਹੀਂ, ਨਾ ਕੋਈ ਕਲਾਕਾਰ, ਤੇ ਤਾਂ ਵੀ ਉਹ ਪੱਗ ਦੇਖ ਕੇ ਆ ਜਾਂਦੇ। ਪਾਕਿਸਤਾਨ ਫੇਮਸ ਹੋ ਗਏ ਨਾ, ਪੱਗ ਦੇਖ ਕੇ ਆ ਕੇ ਆ ਜਾਂਦੇ। ਭੱਲਾ ਜੀ ਲਾਹੌਰ ਦੇ ਵਿਆਹ ਤੋਂ ਲੰਘ ਨਹੀਂ ਪਾਉਣਗੇ। ਇਹ ਗੱਲ ਸਾਬਤ ਹੋ ਗਈ, ਲੋਕੀ ਮੱਟ ਕੇ ਆਉਣਗੇ। ਸੋ ਤੁਹਾਨੂੰ ਇੱਥੇ ਇਹ 2 ਦਿਨ ਤੋਂ ਇੰਤਜ਼ਾਰ ਕਰ ਰਿਹਾ ਤੁਹਾਡਾ। ਸੋ ਅੱਜ 4 ਵਜੇ ਤੋਂ ਉੱਠਿਆ ਹੋਇਆ ਸੀ, ਵਿਕਾਸ ਪੰਜਾ ਸਾਹਿਬ ਤੋਂ ਸਿੱਧਾ ਜਲ ਲੈ ਕੇ ਆਇਆ। ਕਿੰਨੇ 100 ਕਿਲੋਮੀਟਰ ਚਲਾ ਕੇ ਆਏ ਤਾਂ। ਤੇ ਉਹਨੇ ਗੱਡੀ ਪੂਰੀ ਚਲਾ ਕੇ ਕਹਿੰਦਾ ਵੀ ਭੱਲਾ ਸਾਹਿਬ ਨੂੰ ਮਿਲਣਾ ਹੀ ਮਿਲਣਾ। ਸੋ ਇਹ ਦੋਨੇ, ਇਹ ਵੀ ਮੇਰਾ ਖਿਆਲ ਵੀ 300 ਕਿਲੋਮੀਟਰ ਤੋਂ ਆਏ ਆ, ਨਾਸਿਕ ਢਿੱਲੋਂ ਜੀ। ਸੋ ਇਹ ਦੇਖੋ ਉਦਣ ਵੀ ਆਏ 300 ਕਿਲੋਮੀਟਰ ਤੋਂ, ਅੱਜ ਤੁਹਾਨੂੰ ਮਿਲਣ ਵੀ ਆਏ। ਸੋ ਮੈਂ ਕਹਿੰਦਾ ਵੀ 10 ਕਿਲੋਮੀਟਰ ਨਹੀਂ ਲੁਧਿਆਣੇ ਅਗਲਾ ਜਾਂਦਾ। ਸਹੀ ਗੱਲ ਹੈ। ਤੇ ਅਗਲਾ ਕਹਿੰਦਾ ਚਲੋ ਯਾਰ ਛੱਡੋ। ਮੈਂ ਕਿਹਾ ਵੀ ਰਹਿਣ ਤੋਂ ਦੇਰ ਹੋ ਗਈ ਹੈ ਵਿਕਾਸ ਨੂੰ, ਕਹਿੰਦਾ ਨਹੀਂ ਜਾਣਾ ਯਾਰ। ਸੋ ਉਹਨੇ ਸਪੈਸ਼ਲ ਫਿਰ ਉੱਥੋਂ ਇੱਕ ਹੋਰ ਚੀਜ਼ ਦੇਖੀ। ਪੰਜਾ ਸਾਹਿਬ ਗਏ ਉੱਥੇ ਜੀ, ਜਿੱਥੇ ਗੁਰੂ ਸਾਹਿਬ ਨੇ ਜਾਲ ਕੱਢਿਆ ਤੇ ਮੱਛੀਆਂ ਸੀ ਬਹੁਤ। ਅਸੀਂ ਰਾਤ ਨੂੰ ਵੀ ਦਰਸ਼ਨ ਕਰੇ, ਸਵੇਰੇ ਵੀ ਉੱਥੇ ਅਸੀਂ ਇਕੱਠੇ ਸੀ, ਵੀਡੀਓ ਵੀ ਬਣਾਈ। ਉਹ ਮੱਛੀਆਂ ਪੰਜਾ ਸਾਹਿਬ ਕੱਲੀ ਨੂੰ ਪਿੱਠ ਵੀ ਨਹੀਂ ਕਰਦੀਆਂ, ਉਹ ਇੱਦਾਂ ਆਉਂਦੀਆਂ ਨੇ, ਉਹਦੇ ਕੋਲ ਹੀ ਖੜੀਆਂ ਰਹਿੰਦੀਆਂ ਨੇ। ਰਹਿਰਾਸ ਦਾ ਪਾਠ ਖਤਮ ਹੁੰਦਾ ਜਦੋਂ ਆਪਣੇ ਆਪ ਆਉਣ ਲੱਗ ਜਾਂਦੀਆਂ ਨੇ। ਜਿੱਥੋਂ ਗੁਰੂ ਸਾਹਿਬ ਦਾ ਪੰਜਾ ਲੱਗਾ ਤੇ ਥੱਲਿਓਂ ਪਾਣੀ ਨਿਕਲਦਾ, ਜਲ ਜਿਹੜਾ ਉੱਥੇ ਚਸ਼ਮਾ ਫੁੱਟਿਆ। ਉਹ ਮੱਛੀਆਂ ਘੱਟੋ ਘੱਟ ਹੋਣੀਆਂ 300-400 ਦੀ ਗਿਣਤੀ ਦੇ ਵਿੱਚ ਖੜੀਆਂ ਰਹਿੰਦੀਆਂ। ਤੁਸੀਂ ਕੋਲੇ ਜਾਓ, ਉਹ ਬੈਕ ਹੁੰਦੀਆਂ ਨੇ, ਪਿੱਠ ਨਹੀਂ ਕਰਦੀਆਂ। ਸੋ ਇਹ ਤੇ ਅਸੀਂ ਅੱਜ ਜਿਹੜਾ ਦੇਖ ਕੇ ਵੀਡੀਓ ਵੀ ਬਣਾ ਕੇ ਲਿਆ, ਬਹੁਤ ਜ਼ਿਆਦਾ ਹੈਰਾਨੀ ਹੋਈ। ਫਿਰ ਇੱਕ ਹੋਰ ਚੀਜ਼ ਦੇਖੀ, ਜਦੋਂ ਗੁਰੂ ਸਾਹਿਬ ਦਾ ਪੰਜਾ ਲੱਗਿਆ ਉਹਦੇ ਵਿੱਚ ਆਪਾਂ ਪੰਜਾ ਲਾਉਂਦੇ ਆ ਤਾਂ ਪੰਜਾ ਹਰ ਇੱਕ ਦਾ ਫਿੱਟ ਆ ਜਾਂਦਾ। ਚਾਹੇ ਲੇਡੀਜ਼ ਲਾ ਲਓ, ਉਹਦਾ ਵੀ ਉੱਡਾ ਹੀ ਪੰਜਾ ਲੱਗਦਾ। ਮੈਂ ਲਾਇਆ, ਮੈਨੂੰ ਵੀ ਉੱਡਾ ਹੀ ਲੱਗਿਆ। ਸੋ ਇਹ ਜਾਣੀ ਦੀ ਗੁਰੂ ਸਾਹਿਬ ਦੀ ਕਿਰਪਾ। ਸੋ ਉਹਦੇ ਵਿੱਚ ਤੁਸੀਂ ਜਾ ਕੇ ਤੇ ਇੱਥੇ ਦੇ ਲੋਕ ਜਿਹੜੇ ਪਿਆਰ ਕਰਦੇ, ਤੁਸੀਂ ਵਾਰ-ਵਾਰ ਆਓਗੇ। ਮੈਂ ਤਾਂ ਹੁਣ ਇਹਨਾਂ ਨੂੰ ਕਿਹਾ ਵੀ ਅਗਲੀ ਵਾਰ ਤੋਂ ਕੈਨੇਡਾ ਸਿੱਧਾ ਇੱਥੇ ਹੀ ਉਤਰਿਆ ਕਰੋ। ਠੀਕ ਹੈ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਬਹੁਤ ਵਧੀਆ ਲੱਗਾ। ਭੱਲਾ ਸਾਹਿਬ ਆਏ ਸਾਡੇ ਕੋਲ, ਤਾਂ ਹੁਣ ਜਾ ਰਹੇ ਆ ਵਾਪਸ, ਤੇ ਉਮੀਦ ਕਰਦੇ ਹਾਂ ਵੀ ਬਹੁਤ ਜਲਦ ਫੇਰ ਆਓਗੇ, ਕਿਉਂ ਭੱਲਾ ਸਾਹਿਬ ਲਾਹੌਰ ਹੁਣ ਤੁਹਾਨੂੰ ਘੁਮਾਉਣਾ। ਬਿਲਕੁਲ ਨਾਸਿਕ ਜੀ,
ਇਹ ਤਾਂ ਕੋਰੀਡੋਰ ਰਾਹੀਂ ਐਂਟਰੀ ਕੀਤੀ ਅਸੀਂ ਤੇ ਨੈਕਸਟ ਟਾਈਮ ਸਰਦੀਆਂ ਦੇ ਵਿੱਚ 100% ਅਸੀਂ ਟਰਾਈ ਕਰਾਂਗੇ ਕਿ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲੇ ਤੇ ਤੁਹਾਡੀ ਉਹ ਗੱਲ ਨੂੰ ਸਾਬਤ ਕਰੀਏ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਤੇ ਜਿਹਨੇ ਪਸ਼ਾਵਰ ਨਹੀਂ ਵੇਖਿਆ ਚੰਗਾ ਕੀਤਾ ਨਹੀਂ ਵੇਖਿਆ। ਠੀਕ ਹੈ ਡਾਕਟਰ ਭਾਈ ਅਲਵਿਦਾ ਕਰ ਦਿਓ।